हाँ जी बाबा जी की हाल चाल ने तबीयत ਤੁਹਾਡੀ ठीक ठाक ਤੇ ਕਿਹੜਾ ਪਿੰਡ ਸੀ ਆਪਣਾ ਪਿੱਛੇ ਬੜਾ ਕਾਟੀਆਂ ਸੀ ਕਾਠੀਆਂ ਕਾਂਟੀਆਂ ਕਾਂਟੀਆਂ ਹਾਂ ਇਹ ਕਿਹੜਾ ਜ਼ਿਲ੍ਹਾ ਕਿਹੜਾ ਤਹਿਸੀਲ ਹੁਸ਼ਿਆਰਪੁਰ ਦਾ ਸੀਗਾ ਤੇ ਹੁਸ਼ਿਆਰਪੁਰ ਦਾ ਤੋਂ 5 ਮੀਲ ਸੀ ਹੁਸ਼ਿਆਰਪੁਰ 5 ਮੀਲ ਸੀ ਤੇ ਸ਼ਹਿਰ ਦੇ ਲਾਗੇ ਹੀ ਸੋ ਫਿਰ ਤਾਂ ਲਾਗੇ ਹੀ ਸੀ। ਸਹੀ ਤੇ ਉਦੋਂ ਕਿੰਨੀ ਉਮਰ ਸੀ ਜਦੋਂ ਤੁਸੀਂ ਇੱਥੇ ਆਇਆ ਮੈਂ 8-9 ਸਾਲ ਦੀ ਉਮਰ ਸੀ 8-9 ਸਾਲ ਦੀ ਤੇ ਉੱਥੋਂ ਕਿੱਦਾਂ ਫਿਰ ਪਤਾ ਲੱਗਾ ਜਦੋਂ ਇਹ ਪਾੜੇ ਪਏ ਵਾੜੇ ਜੀ ਫਿਰ ਇੱਦਾਂ ਸੀਗਾ ਨਾ ਬੈਠੇ ਕੋ ਬੰਦੇ ਮਾਰਤੇ ਕਹਿੰਦੇ ਜੱਸੇ ਬਣ ਲੱਗ ਪਏ ਉਹ ਫਿਰ ਜੱਸਿਆਂ ਦੇ ਵਿੱਚ ਫਿਰ ਪਿੰਡ ਉੱਠ ਖੜੇ ਹੋਏ ਕੋ ਮਰ ਗਿਆ ਕੋ ਰਹਿ ਗਿਆ ਫਿਰ ਕਾਫਲੇ ਲੱਗ ਗਏ ਅੱਛਾ तो हुकूमत ने कोई माड़ा मोटा आसरा करना ਅੱਛਾ तो फिर तो तर करके इतने को पड़े हैं ਤੇ ਕਿੰਨੇ ਘਰ ਸੀ ਤੁਹਾਡੇ ਉੱਥੇ ਕਾਂਟੀਆਂ साढ़े उठे सीगा 100-150 घर करना 100-150 ਘਰ ਸੀ हाँ जी ਅੱਛਾ ਤੇ ਆਪਣੀ ਬਰਾਦਰੀ ਚੋਂ ਕੋਈ ਬੰਦੇ ਮਤਲਬ ਪੜ੍ਹੇ ਲਿਖੇ ਸਨ ਜਿੰਨਾ ਕਿ ਦੱਸਿਆ है ਗਿਆ वही तो अंदाजा ना कोई छह तो नाजिर सी ਸ਼ਾਦੋ ਨਾਲ ਤੇ ਉਹ ਯਾਦ ਹੈ ਕਿ ਜਿਵੇਂ ਉੱਥੋਂ ਤੁਰੇ ਤੇ ਉਹ ਸਾਰੀ ਕਹਾਣੀ वहाँ तो कहानी सारी पता ਕਿਵੇਂ ਫਿਰ ਸੁਣਾਓ ਸਾਨੂੰ बस सुना की है ਹਾਂ बस इदा सीगा फिर एक बार थानू ये दसदे हैं फिर 3 दिन का फाका आ गया 2 दिन का ਅੱਛਾ ਜੀ कोई अंतमंत बनता नहीं सी ਅੱਛਾ ऐ तो अगे जरा टाइम सीगा कोई तो भुखा उठे पिया कोई इत्थे पिया ਅੱਛਾ अनाज लभदा नहीं सी ਉਹਦੇ ਕੁਝ ਘੰਟੇ ਬਾਅਦ ਨਾ ਇਸ ਪਾਸੇ ਵੀ ਬੋਰੀਆਂ ਧਾਕਾਂ ਦੀ ਲੱਗ ਗਈਆਂ ਇਸ ਪਾਸੇ ਵੀ ਲੱਗੀਆਂ ਸਾਡੇ ਕਿਹੜੀ ਥਾਂ ਦੀ ਗੱਲ ਇਹ ਨਸਰਾਲੇ ਦੀ ਨਸਰਾਲੇ ਦੀ ਹਾਂ ਜੀ ਤੁਸੀਂ ਉੱਥੋਂ ਹੁਸ਼ਿਆਰਪੁਰੋਂ ਨਸਰਾਲੇ ਆਏ ਸੀ ਉੱਥੇ ਆਏ ਨਾ ਅੱਛਾ ਅੱਛਾ ਉੱਥੇ ਜਿਸ ਵੇਲੇ ਆਇਆ ਤਾਂ ਬੋਰੀਆਂ ਏਦਾਂ ਲੱਗੀਆਂ ਧਾਕਾਂ ਹੂੰ ਤੇ ਜਿਨ੍ਹਾਂ ਦੇ ਕੋਲ ਤਾਂ ਆਟਾ ਸੋ ਕਹਿੰਦੇ ਸਿੱਖੇ ਨਾ ਆਟਾ ਵੇਚਦੇ ਆ ਤੇ ਮਰ ਜਾਣੇ ਅੱਛਾ ਜਿਹੜੇ ਹੁਣ ਭੁੱਖ ਦੇ ਮਾਰੋ ਕਹਿੰਦੇ ਚਲੋ ਖਾ ਕੇ ਮਰ ਜਾਣਗੇ ਕੀ ਹੋਣ ਲੱਗਾ ਹਾਂ ਉਹਨਾਂ ਨੇ ਫਿਰ ਰੁਪਈਏ ਦਾ ਬੁੱਕ ਏਦਾਂ ਸਿੱਟੀ ਗਏ ਠੀਕ ਹੈ ਉੱਥੋਂ ਵੀ ਆਟਾ ਲਿਆ ਬਹੁਤ ਦੁਨੀਆ ਨੇ ਹੂੰ ਤੇ ਉੱਦਾਂ ਦਾ ਆਟਾ ਮੁੜ ਕੇ ਲੱਭਾ ਵੀ ਨਹੀਂ ਅੱਛਾ ਇਹ ਵੀ ਨਾਲੇ ਗੱਲ ਕਹਿੰਦੇ ਸਭ ਇਹ ਪਾਉਂਦੇ ਆ ਕੁਝ ਵਿੱਚ ਹੂੰ ਤੇ ਫਿਰ ਰਾਤ ਆ ਕੇ ਨਾ ਕਿਕਰਾਂ ਦੇ ਸ਼ੱਕਰ ਲਾ ਕੇ ਤੇ ਫਿਰ ਤੇਲ ਪਾ ਕੇ ਤੇ ਫਿਰ ਅੱਗ ਬਾਲ ਕੇ ਤੇ ਫਿਰ ਰੋਟੀਆਂ ਪਕਾ ਕੇ ਖਾਧੀਆਂ ਅੱਛਾ ਉੱਥੋਂ ਕਿਵੇਂ ਤੁਸੀਂ ਪੈਦਲ ਆਏ ਜਾਂ ਹਾਂ ਕੋ ਪੈਦਲ ਗੱਡੇ ਸੇ ਕੋਲ ਗੱਡਿਆਂ ਤੇ ਕੋਈ ਜਿਹੜੇ ਨਹੀਂ ਸੀ ਸਰਮਾਂ ਤੋਂ ਪੈਦਲ ਸੀ ਹੂੰ ਕਿਸੇ ਦਾ ਦਾਲ ਲੱਗਾ ਉਹ ਪਹਿਲੇ ਗੱਡੀ 'ਚ ਆ ਗਏ ਸੀ ਬੰਦੇ ਇੱਦਾਂ ਦਾ ਹਾਲ ਸੀ ਉਹਦੇ ਕੋਲ ਹਾਲ ਦੇਖਣ ਵਾਲੀ ਤਾਂ ਹੂੰ ਤੇ ਉੱਥੇ ਤੁਹਾਨੂੰ ਪਿੰਡ ਦਾ ਯਾਦ ਹੈ ਕੁਛ ਹਾਂ ਪਿੰਡ ਦਾ ਯਾਰ ਕਿਹੜਾ ਉੱਥੇ ਦਾ ਕੋਈ ਚੌਧਰੀ ਨੰਬਰਦਾਰ ਕੋਈ ਉਹ ਤਾਂ ਹੁਣ ਸਾਰੇ ਬਾਰੇ ਕੋਲ ਗਏ ਨਹੀਂ ਯਾਦ ਤੇ ਹੋਏਗਾ ਨਹੀਂ ਯਾਦ ਤਾਂ ਹੈਗੀ ਉੱਥੇ ਜੀ ਕੀ ਨਾਂ ਸੀ ਉਹਨਾਂ ਦਾ ਇਹਨਾਂ ਦੇ ਜਿਹੜੇ ਉੱਥੇ ਦੇ ਜੀ ਉਹ ਬੁੜਿਆਂ ਦੇ ਹੁਣ ਨਾ ਪਿਛਲੇ ਇੱਦਾਂ ਕੋ ਖੈਰੂ ਸਾ ਕੋਈ ਸਾ ਕੋ ਜੁੰਮਾ ਸੀ ਕੋ ਹਾਕਮ ਲੀ ਕੋ ਕਿਸ ਤਰ੍ਹਾਂ ਦੇ ਅੱਛਾ ਅੱਛਾ ਇੱਦਾਂ ਦੇ ਬੁੜਿਆਂ ਦੇ ਨਾਂ ਇੱਦਾਂ ਦੇ ਹੁੰਦੇ ਸੀ ਨਾ ਉੱਥੇ ਨਬਾੜ ਬੰਦੇ ਸੀ ਅੱਛਾ ਸਿੱਧਾ ਹੀ ਨਾਂ ਰੱਖ ਲੈਣਾ ਹਾਂ ਸਹੀ ਹੈ ਠੀਕ ਹੈ ਨਾ ਹਾਂ ਹਾਂ ਨਹੀਂ ਤੇ ਉੱਥੇ ਜਿਹੜੇ ਬਾਕੀ ਸਨ ਜਿਹੜੇ ਹਿੰਦੂ ਜਾਂ ਸਿੱਖ ਸਨ ਹਾਂ ਜੀ ਉਹਨਾਂ ਦੇ ਤੁਹਾਡੇ ਯਾਰ ਬੇਲੀ ਨਹੀਂ ਸਨ ਨਹੀਂ ਸਾਡੇ ਹੁਣ ਇੱਥੇ ਸੀਗੇ ਨੇ ਬੱਚੇ ਚੋੜੀ ਬੱਚਿਆਂ ਵੇਲੇ ਵੀ ਤੇ ਬੱਚਿਆਂ ਦੇ ਹਾਂ ਯਾਰ ਬੱਚਿਆਂ ਦੇ ਯਾਰ ਉਹ ਕੁੜੀਆਂ ਨਿਕਲਣੇ ਨੇ ਆਪਣੇ ਬੱਚੇ ਉਹਨਾਂ ਸਾਡੇ ਨਾਲ ਕਿਤੇ ਖੇਡਦੇ ਸੀ ਅੱਛਾ ਸਹੀ ਤੇ ਕੋਈ ਐਸਾ ਚੇਤਾ ਕੋਈ ਐਸਾ ਵਾਕਿਆ ਐਸੀ ਕਹਾਣੀ ਕਿ ਜਿਹੜੀ ਰਾਹ ਚ ਆਉਂਦੇ ਆ ਜਿਹੜੀ ਭੁੱਲਦੀ ਨਹੀਂ ਭੁੱਲਦੀ ਤਾਂ ਹੈ ਨਹੀਂ ਹੁਣ ਮੈਂ ਤੈਨੂੰ ਦੱਸਦਾ ਵੀ ਕਿ ਤੇਰੇ ਵਰਗਾ ਮੁੰਡਾ ਸੀ ਉਹ ਫੇਰ ਏਦਾਂ ਆ ਗਈ ਸੜਕ ਤੁਰੇ ਜਾਂਦੇ ਜਿਹੜਾ ਬੰਦਾ ਧੱਕੇ ਨਾਲ ਪਰਾਂ ਨਹੀਂ ਚਲੇ ਗਿਆ ਨਾ ਤਾਂ ਉਹ ਸਿੱਖਾਂ ਦੇ ਮੁੰਡੇ ਤੁਹਾਡੇ ਵਰਗੇ ਹਾਂ ਬਰਛੀਆਂ ਹੱਥਾਂ 'ਚ ਫੜੀ ਆ ਜਿਹੜਾ ਧੱਕਾ ਲੱਗ ਗਿਆ ਉਹਨੂੰ ਹੋ ਗਿਆ ਨਾ ਜ਼ੋਰ ਕਰਮਾ ਉਹਦੇ ਬਰਛੀ ਮਾਰ ਸਕਣਾ ਅੱਛਾ ਇਹ ਕਿੱਥੋਂ ਦੀ ਗੱਲ ਹੈ ਜਦੋਂ ਇਹ ਮਹਾਰਾਜ ਤੁਰਿਆ ਉਹਨੇ ਲਾਹੌਰ ਦੇ ਲਾਗੇ ਲਾਹੌਰ ਦੇ ਲਾਗੇ ਹਾਂ ਤੇ ਸੀਗਾ ਇੱਕ ਹੁਸ਼ਿਆਰਪੁਰ ਜਲੰਧਰ ਹਾਂ ਤੇ ਉੱਥੇ ਆ ਕੇ ਵਿਆਹ ਸਿਲਸਿਲਾ ਉਹਨਾਂ ਨੇ ਕਰ ਲਿਆ ਸਹੀ ਹੈ ਫਿਰ ਇੱਕ ਮੈਂ ਤੁਹਾਨੂੰ ਦੱਸਦਾ ਤੇਰੇ ਵਰਗੇ ਮੁੰਡੇ ਦੀ ਚਾਂਗਰ ਪਈ ਪੂਰੇ ਕੈਂਪ ਨੇ ਸੁਣੀ ਉਹਦੇ ਅੱਠੇ ਵਾਰੀ ਬਰਛੀ ਤੇ ਉਹ ਕੈਂਪਾਂ 'ਚ ਵੀ ਉਹਨਾਂ ਨੇ ਆ ਕੇ ਮਾਰੇ ਬੰਦੇ ਆਹ ਤਾਂ ਤੁਰੇ ਆ ਜਾਂਦੇ ਆ ਦੇ ਅੱਛਾ ਤੁਰੇ ਮੁਕਾਬਲਾ ਤਾਂ ਤੁਰਿਆ ਜਾਂਦਾ ਤੇਰਾ ਜਿੱਥੇ ਦਾਲ ਲੱਗ ਗਿਆ ਤੂੰ ਮਾਰਨ ਨਾਲ ਤੇ ਤੁਸੀਂ ਤੁਰੇ ਆ ਇੱਧਰ ਅਸੀਂ ਤੁਰੇ ਆ ਜਿੱਥੇ ਕੋਈ ਬੰਦਾ ਲੱਗ ਰਿਹਾ ਨਾ ਵੀ ਏਦਾਂ ਫੈਸਲਾ ਹੋ ਗਿਆ ਵਾਚੀ ਮਾਰ ਨਹੀਂ ਮਾਰਦੇ ਇਹ ਵੀ ਨਹੀਂ ਉਹ ਕਹਿੰਦੇ ਨੇ ਕਿ ਕਾਫਲਿਆਂ ਦੇ ਦੋਵਾਂ ਬੰਨੇ ਹਾਂ ਫੌਜੀ ਤੁਰਦੇ ਸਨ ਫੌਜੀ ਉਹ ਸੀਗੀ ਮਰਾਠਾ ਕੌਮ ਸੀ ਉਹ ਨਾ ਤਾਂ ਕਿਸੇ ਨੂੰ ਕੁਝ ਕਹਿੰਦੇ ਸੀ ਨਾ ਕਹਾਂਦੇ ਅੱਛਾ ਉਹ ਕੁਝ ਕਹਿੰਦੇ ਹੀ ਨਹੀਂ ਕਹਿੰਦੇ ਨਹੀਂ ਸੀ ਕੋਈ ਵੀ ਏਦਾਂ ਬੰਦੂਕਾਂ ਰੱਖੀਆਂ ਮੋਢੇ ਤੇ ਅੱਛਾ ਉਹ ਡਰ ਜਾਂਦਾ ਸੀ ਕੋਈ ਨਹੀਂ ਸੀ ਡਰਦਾ ਅੱਛਾ ਵੈਸੇ ਉਹਨਾਂ ਨੇ ਕੋਈ ਫੈਰ ਨਹੀਂ ਕੀਤਾ ਬੰਦੇ ਨਹੀਂ ਉਹ ਕਰਦੇ ਅੱਛਾ ਬਸ ਏਦਾਂ ਨਾਲ ਤੁਹਾਡੇ ਤੁਰੇ ਠੀਕ ਉੱਥੇ ਫਿਰ ਇੱਕ ਮਾਈ ਸੀ ਪੁੱਤ ਵੀ ਉਹਦਾ ਤੇਰੇ ਵਾਂਗੂ ਨਾ ਬੜਾ ਜਵਾਨ ਸੀ ਉਹ ਮੁੰਡੇ ਨੇ ਕੀਤਾ ਏਦਾਂ ਜਿੱਦਾਂ ਕਾਰ ਖੜੀ ਨਾ ਏਦਾਂ ਜਾ ਕੇ ਤੇ ਉਹਨੇ ਕੀਤਾ ਉਹਦੇ ਬਰਛੀ ਮਾਰੀ ਇੱਥੇ ਅੱਛਾ ਮੁੰਡੇ ਦੀ ਲੇਰ ਪਈ ਵੀ ਦੁਨੀਆ ਨੇ ਸੁਣੀ ਉਹਦੀ ਮਾਂ ਸੀਗੀ ਨਾਲ ਉਹਦੇ ਇੱਥੇ ਮਾਂ ਦਾ ਮੂੰਹ ਉਹ ਕਹਿੰਦੀ ਵੀ ਪੁੱਤ ਗੱਲ ਇੱਕ ਸੁਣ ਲੈ ਇੱਕ ਜੰਨਤ ਤੈਨੂੰ ਹੈਗੀ ਇਹ ਮੇਰੀ ਇੱਕ ਰੱਬ ਦੀ ਇਹ ਕਿਹੜੀ ਤਿੰਨ ਜਨਤਾ ਤੈਨੂੰ ਨਾਮ ਮਿਲਣੀ ਤਾਂ ਮੈਨੂੰ ਮਾਂ ਨੇ ਕਹਿੰਦੀ ਹਰਾਮ ਦਾ ਕਹਿ ਛੱਡੀ ਮੁੰਡੇ ਨੂੰ ਤਾਂ ਸ਼ੇਰ ਕੇ ਪੁੱਤ ਮੈਂ ਤੈਨੂੰ ਪੜਾਉਂਦੀ ਰਹੀ ਮੁੰਡੇ ਨੇ ਪੇਟ 'ਚ ਉਹਦੇ ਬਰਛੀ ਕੱਢੀ ਹੈ ਕੱਢ ਕੇ 2 ਬਟਨ ਮਾਰੇ ਹੈ ਉਹ 4 ਕਰਮਾ ਮੁੰਡਾ ਗਿਆ ਨੱਠ ਕੇ ਉਹਨੇ ਚੌਰੀ ਚੌ ਕਰਮਾ ਦੇ ਉਹਦੇ ਅੱਠੇ ਮਾਰੀ ਬਰਛੀ
ਦੋਵੇਂ ਮਰ ਗਏ? ਉਹ ਤਾਂ ਅਗਲਾ ਤਾਂ ਮਰੇ ਗਿਆ, ਹਾਂ। ਜਿਹਨੇ ਮਾਰੀ ਸੀ ਉਹ ਮਾਰਿਆ ਨਾ, ਫਿਰ ਮਾਂ ਦੇ ਕਹਿੰਦੇ ਮਾਰਿਆ ਨਾ। ਅੱਛਾ ਉਹ ਗੱਲ ਕਿ ਪੁੱਤ ਹੁਣ ਇਦਾਂ ਤਾਂ ਨਹੀਂ ਨਾ, ਜੇ ਤੇਰੇ ਜੀ ਅੱਲਾ ਨੇ ਹਿੰਮਤ ਦਿੱਤੀ ਇਹਨੂੰ ਚੱਕ ਬਰਛੀ ਨੇ, ਤਾਂ ਤੂੰ ਮੈਨੂੰ ਦੱਸ ਵੀ ਡੰਡਾ ਚੱਕ ਕੇ ਬੰਦਾ ਦਾ ਚੱਕ, ਤੁਸੀਂ ਦੱਸੋ ਅਸੀਂ ਨਹੀਂ ਚੱਕ ਸਕਦੇ। ਬੜੀ ਹਿੰਮਤ ਦੀ ਗੱਲ। ਐਡਾ ਹਿੰਮਤ ਨਾਲ ਕਰਕੇ ਉਹਨੇ ਆਦਾਂ ਮਾਂ ਦੇ ਸਾਹਮਣੇ ਖੜਾ ਕੀਤਾ, ਫਿਰ ਸਿੱਟਿਆ। ਇੱਦਾਂ ਦਾ ਕੰਮ ਹੀ ਉੱਥੇ ਦੇਖਿਆ ਕਿ ਇੱਕ ਤਾਂ ਨਹੀਂ ਦੇਖਿਆ, ਜਿਹੜੇ ਪਹਿਲਾਂ ਯਾਦ ਆਉਂਦਾ ਨਾ ਤਮਾਨੀ ਗੱਲ ਉੱਥੇ ਰੋਟੀ ਛੁੱਟ ਜਾਂਦੀ, ਬੁਰੀਆਂ ਨਸੀਬਤਾਂ ਨੇ। ਤੇ ਤੁਹਾਡੇ ਜਿਹੜਾ ਟੱਬਰ ਸੀ ਸਾਰਾ ਉਹ ਖੈਰੀ ਹਾਂ ਅੱਲਾ ਕਰੇ ਉਹ ਫਿਰ ਪਹੁੰਚ ਗਿਆ ਹੌਲੀ ਹੌਲੀ, ਸੱਚੀ ਗੱਲ ਖੈਰੀ। ਤੇ ਜ਼ਮੀਨਾਂ ਜ਼ਮੂਨਾਂ ਕਿਵੇਂ ਪਈਆਂ ਫਿਰ? ਜ਼ਮੀਨਾਂ ਇੱਥੇ ਜੀ ਇੱਦਾਂ ਸੀਗੀਆਂ ਬੋਲੇ ਰੌਲਿਆਂ 'ਚ ਹੀ। ਪਹਿਲੇ ਜੀਆਂ ਪਾਰਟੀ ਕਿੱਲਾ ਕਿੱਲਾ ਦੇ ਦਿੱਤਾ ਸਾਰਿਆਂ ਨੂੰ, ਠੀਕ ਹੈ। ਫਿਰ ਉਹ ਸਾਲ ਡੇਢ ਸਾਲ ਬਾਅਦ ਫਿਰ ਉਹਨਾਂ ਨੇ ਤਕਸੀਮ ਕਰਦੀਆਂ, ਪਿੱਛੋਂ ਜ਼ਮੀਨਾਂ ਆਉਣ ਲੱਗ ਪਈਆਂ, ਉਹ ਪੈਣ ਲੱਗ ਪਈਆਂ। ਕਿਹੜੀਆਂ ਚੱਜ ਦੀਆਂ ਪਈਆਂ, ਬਤੇਰੀ ਮੇਰੇ ਨਾਲ ਇਹਦੀ, ਉਹਦੇ ਨਾਲ ਤਹਿਸੀਲਦਾਰ ਇੱਧਰ, ਪਟਵਾਰੀ ਇੱਧਰ, ਫਿਰ ਖਰਾਬੇ ਦੇ ਵਿੱਚ ਨਾ ਫਿਰ ਉਹਨਾਂ ਨੇ ਪਾਈਆਂ ਤੇ ਸੀਗੀਆਂ। ਤੇ ਤੁਸੀਂ ਸਿੱਧੇ ਇਸੇ ਪਿੰਡ ਹੀ ਆਏ? ਆਹੋ ਅਸੀਂ ਇੱਥੇ ਹੀ ਆਏ, ਸਿੱਧੇ ਇੱਥੇ ਹੀ ਆਏ? ਇੱਥੇ ਆਏ। ਪਹਿਲਾਂ ਲਾਹੌਰ ਸੀਗੇ ਸਾਡੇ ਉੱਥੇ ਬੰਦੇ, ਅੱਛਾ। ਉਹ ਬੰਦੇ ਇੱਥੇ ਬੈਠੇ ਸੀ, ਉਹ ਲਾਹੌਰ ਰਹਿੰਦੇ ਸੀ। ਉਹਨਾਂ ਨੇ ਸਾਨੂੰ ਟਰੱਕ ਕਰਾ ਕੇ ਇੱਥੇ ਵੀ ਛੱਡ ਗਏ ਸੀ, ਇੱਥੇ ਆਪਣੇ ਬੰਦੇ। ਕਿੰਨੇ ਜੀ ਆਏ ਸੋ ਦੇ? ਹਾਂ ਕਿੰਨੇ ਕੁ ਜੀ ਆਏ ਸੋ ਟਰੱਕ? ਉਹ ਟਰੱਕ 'ਚ ਆ ਗਿਆ ਸੀ ਕੋਈ 15-20। 15-20 ਜੀ ਆਏ। ਤੇ ਜਦੋਂ ਤੁਸੀਂ ਇਸ ਪਿੰਡ ਆਏ ਸੀ, ਇੱਥੇ ਜਿਹੜੇ ਇਹਨਾਂ ਦੇ ਘਰ ਲੋਕੀ ਛੱਡ ਕੇ ਗਏ ਸਨ, ਹਾਂਜੀ ਸਿੱਖਾਂ ਦਾ ਹੀ ਪਿੰਡ ਸੀ ਇਹ? ਸਿੱਖਾਂ ਦਾ, ਪੂਰਾ ਸਿੱਖਾਂ ਦਾ। ਪੂਰਾ ਸਿੱਖਾਂ ਦਾ ਪਿੰਡ। ਵਿੱਚ ਆ ਮਰਾਜ ਪੂਰੇ ਸਿੱਖੇ ਭਰਾਈਆਂ ਦੇ ਘਰ ਵਿੱਚ, ਉਹ ਕਮੀਆਂ ਦੇ ਘਰ ਕਮੀਆਂ ਦੇ ਹੋਣਗੇ। ਘਰ ਸੀ। ਤੇ ਉਹ ਜਿਹੜੇ ਇੱਥੋਂ ਗਏ ਸਨ ਸਿੱਖ, ਉਹਨਾਂ ਦੇ ਬਾਰੇ ਕੋਈ ਗੱਲਬਾਤ ਕਦੀ, ਕੋਈ ਕਮੀ ਇਹ ਕਿਸੇ ਸੱਚੀ ਕੀਤੀ? ਗੱਲ ਹੈ, ਉਹ ਸੀਗੇ ਘੋਸਲੇ ਤੇ ਸਾਨੂੰ ਰਾਹ 'ਚ ਟੱਕਰਦੇ ਰਹੇ ਨਾ। ਅੱਛਾ, ਉਹਨਾਂ ਨੇ ਕਿਹਾ ਵੀ ਕੋਈ ਫਿਕਰ ਵਾਲੀ ਗੱਲ ਨਹੀਂ, ਠੀਕ ਹੈ, ਅੱਲਾ ਤੁਹਾਨੂੰ ਰਿਜ਼ਕ ਦੇਵੇਗਾ, ਸਭ ਕੁਝ ਦੇਵੇਗਾ, ਅਸੀਂ ਵੀ ਤੁਹਾਡੇ ਮੁਖ ਨਸੀਬ ਦੇ ਮਾਰੇ ਹਾਂ, ਠੀਕ ਹੈ, ਅੱਲਾ ਤੁਹਾਨੂੰ ਵੀ ਕਾਮਯਾਬ ਕਰੇ, ਸਾਨੂੰ ਵੀ ਕਰੇ। ਉਹ ਨਹੀਂ ਸੀ ਕੁਝ ਵੀ ਕਹਿੰਦੇ, ਠੀਕ ਹੈ। ਜਿਹੜੇ ਕਾਫਲਿਆਂ ਵਾਲੇ ਸੀ ਨਾਲ ਤੁਰੇ, ਕਾਫਲੇ ਵਾਲੇ ਕੁਝ ਨਹੀਂ ਕਹਿੰਦੇ? ਉਹ ਨਹੀਂ ਸੀ ਕੁਝ ਵੀ ਕਹਿੰਦੇ, ਉਹ ਤਾਂ ਸਾਨੂੰ ਸਮਝ ਆਇਆ ਤਾਂ ਦਿੰਦੇ। ਅੱਛਾ, ਤੇ ਖੂਹਾਂ ਦਾ ਪਾਣੀ ਨਾ ਪੀਓ, ਖੂਹਾਂ ਦਾ ਪਾਣੀ ਮਾੜਾ, ਖਾਲਿਆਂ ਦਾ ਪਾਣੀ ਪੀਓ, ਅੱਛਾ, ਛੋਲਿਆਂ ਦੀ ਦਾਲ ਨਾ ਖਾਇਓ। ਅੱਛਾ, ਇੱਦਾਂ ਦੇ ਐਲਾਨ ਉਹਨਾਂ ਨੇ ਕਰਨੇ ਉੱਥੇ ਵੀ, ਯਾਰ ਇਹਨਾਂ ਚੀਜ਼ਾਂ ਤੋਂ ਤੁਸੀਂ ਬਚਣਾ। ਹਾਂ। ਤੇ ਇੱਥੇ ਆਏ ਤਾਂ ਕੌੜਾ ਪਾਣੀ ਸੀ ਸਾਰਾ। ਤੇ ਉਧਰ ਦਾ ਤੇ ਪਾਣੀ ਬੜਾ ਚੰਗਾ ਸੀ? ਜਿਹੜਾ ਦੇਸ਼ ਦਾ, ਹਾਂ, ਦੇਸ਼ ਦਾ ਪਾਣੀ ਅੱਲਾ ਦੀ ਕਸਮ, ਤੇਰੇ ਵਰਗਾ ਮੁੰਡਾ ਕਿ ਸਾਲ ਪੀ ਜਾਂਦਾ ਸੀ ਨਾ, ਹਾਂ। ਤੇ ਉਹਦੀ ਧੌਣ ਇੱਥੇ ਆ ਜਾਂਦੀ ਸੀ। ਅੱਛਾ, ਹਾਂ, ਇੱਥੇ ਵਾਲਾ ਪਾਣੀ ਤੇ ਫਿਰ- ਇੱਥੇ ਦਾ ਪਾਣੀ ਲੈ ਕੇ ਬਹਿ ਗਿਆ। ਇਹ ਤੇ ਪਾਣੀ ਫਿਰ ਇੱਥੇ ਘਰ ਰਹਿੰਦੇ ਸਨ, ਇੱਥੇ ਸਾਡੇ ਯਾਰ ਵੀ, ਉਹ ਵੀ ਫਰਾਲੇ ਦੇ ਪੰਨੂ ਸਨ, ਉਹ ਹਾਂ ਸਰਦਾਰ। ਹਾਂ। ਉਹਨਾਂ ਦਾ ਕੋਈ ਕਦੀ ਕਿਸੇ ਜ਼ਿਕਰ ਜ਼ੁਕਰ ਚ ਕੋਈ ਗੱਲ ਨਹੀਂ, ਉਦਾਂ ਇੱਥੇ ਇੱਕ ਦੋ ਵਾਰੀ ਫਿਰ ਕੇ ਵੀ ਗਏ ਆ ਹੂੰ ਸਿੱਖ ਪਿੱਛੋਂ ਨਾ। ਆਉਂਦੇ ਰਹਿੰਦੇ? ਆਹ ਰੱਬਾ ਸੀ ਉਹਨਾਂ ਦਾ, ਫਿਰ ਆਹ ਦੱਸਿਆ ਉਹ ਦੱਸਿਆ ਏਦਾਂ। ਅੱਛਾ, ਆਹ ਮੇਲੇ ਤੇ ਆਉਂਦੇ ਸੀ ਨਾ ਉਹ, ਉੱਥੋਂ ਫਿਰ ਕਹਾਂ ਪਾਸਪੋਰਟ ਬਣਾ ਕੇ ਫਿਰ ਅਸੀਂ ਆਪਣਾ ਵਤਨ ਦੇਖਣ ਚੱਲੇ ਹਾਂ। ਇੱਦਾਂ ਫਿਰ ਕਈ ਵਾਰੀ ਆਏ ਇੱਥੇ। ਕਈ ਵਾਰੀ ਹੈ। ਸਹੀ, ਅੱਲਾ ਦੇ ਕੰਮ ਹੈ ਇਹ ਤਾਂ ਸਾਰਾ ਫਿਰ ਜਣਾ ਤੇ ਅੱਲਾ ਇਦਾਂ ਦੀ ਆਖਤ ਨਾ ਲਿਆਵੇ ਜਿਸੇ ਤੇ ਅੱਲਾ ਦੀ ਕਸਮ ਹੈ ਜੀ, ਬੱਚੇ ਹੀ ਸੀ ਤੇ ਬੁਰੇ ਬੁਰੇ ਮੰਦੇ ਹਾਲ ਨੇ। ਤੇ ਰਾਹ ਚ ਆਉਂਦੇ ਆ ਬੰਦੇ ਮਰਦੇ ਸਾਰੇ। ਤੇ ਕੀ ਸਭ ਤੇਰੇ ਵਰਗਾ ਤੇਰਾ ਬਾਪ ਹੈ ਨਾਲ, ਹਾਂ, ਸਿਆਣਾ, ਹਾਂ, ਨਾ ਤੂੰ ਤੁਰ ਸਕਦਾ ਨਾ ਬਾਪ ਤੁਰ ਸਕਦਾ, ਚੁੱਪ ਕਰਕੇ ਏਦਾਂ ਟਾਹਲੀ ਦੇ ਨਾਲ ਲਾ ਲੈਣਾ। ਅੱਛਾ, ਤੇ ਟਾਹਲੀਆਂ ਸੀ ਨਾ ਸੜਕਾਂ ਤੇ, ਅੱਛਾ। ਉੱਦਾਂ ਵਿਚਾਰਿਆਂ ਨੂੰ ਛੱਡ ਕੇ ਤੇ ਤੁਰੇ ਆਨੇ। ਜਿਹੜਾ ਮਾੜਾ, ਜਿਹੜਾ ਨਹੀਂ ਟੁਰ ਸਕਦਾ, ਉਹਨੂੰ ਉੱਥੇ ਹੀ ਛੱਡਤਾ? ਉਹ ਹੀ ਛੱਡ ਦੇਣਾ। ਉਹ ਉਹ ਵੀ ਮਗਰੋਂ ਹੁੰਦੇ ਸੀ ਮਰੱਟੇ, ਉਹ ਬੱਕਰੀ ਉਹਨਾਂ ਦੇ ਟਰੱਕ ਲੈ ਕੇ, ਅੱਛਾ, ਉਹਨਾਂ ਦੇ ਵਿੱਚ ਉਹ ਪਾੜਿਆਂ ਦੇ ਸੀ। ਠੀਕ ਹੈ। ਤੇ ਜਿੱਥੇ ਕੈਂਪ ਲੱਗਣਾ ਉੱਥੇ ਆ ਕੇ ਵੀ ਰਾਤ ਉਹਨਾਂ ਨੇ ਬਾਜਾਂ ਮਾਰਨੀਆਂ, ਤੇ ਜਿਨ੍ਹਾਂ ਦੇ ਪਿੱਛੇ ਬੱਚੇ ਮਾਈਆਂ ਰਹਿ ਗਏ ਉਹ ਆ ਕੇ ਇੱਥੋਂ ਲੈ ਜਾਓ। ਅੱਛਾ, ਇਹ ਵੀ ਕੰਮ ਉਹ ਕਰਦੇ ਸੀ। ਸਹੀ ਹੈ। ਤੇ ਫਿਰ ਤੁਸੀਂ ਕੀ ਕਹਿੰਦੇ ਹੋ ਕਿ ਜਿਹੜੀ ਹੈ, ਜਿਹੜਾ ਸਾਰਾ ਇਹ ਰੌਲਾ ਪਿਆ ਜਾਂ ਜਿਹਨੂੰ ਆਜ਼ਾਦੀ ਜਿਹੜੀ ਮਿਲੀ, ਇਹ ਕੋਈ ਕੰਮ ਕਿੱਦਾਂ ਦਾ ਹੋਇਆ? ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ? ਅਸੀਂ ਕੀ ਕਹਿਣਾ ਵੀ ਹੁਣ ਕੀ ਇਹਨਾਂ ਨੂੰ ਸਾਡੇ ਉਹਨਾਂ ਨੇ ਅਫਸਰਾਂ ਨੇ ਕੀਤਾ ਨਾ ਇਹ, ਹਾਂ, ਤੇ ਹਿੰਦੂ ਜਿਹੜੇ ਅਲੱਗ ਹੋਣੇ ਚਾਹੀਦੇ, ਮੁਸਲਮਾਨ ਅਲੱਗ ਹੋਣੇ ਚਾਹੀਦੇ, ਕਿਉਂਕਿ ਇਹਨਾਂ ਦੀ ਜਿਹੜੀ ਸਾਡੀ ਇਹਨਾਂ ਦੀ ਝੂਠ ਮੈਲ ਜਿਹੜੀ ਇਹ ਨਹੀਂ ਰਲਦੀ, ਰਿਸ਼ਤੇ ਨਹੀਂ ਬਲਦੇ। ਨਹੀਂ ਤੇ ਉੱਥੇ ਵੀ ਤਾਂ ਕਈ ਸਾਲਾਂ ਤੋਂ ਰਹਿੰਦੇ ਸਨ ਰੌਲਾ, ਤੇ ਉੱਥੇ ਵੀ ਕੋਈ ਰੌਲਾ ਹੈ ਸੀ ਆਪਸ? ਨਹੀਂ, ਕੋਈ ਰੌਲੇ ਨਹੀਂ ਸੀ ਆਪਸ ਵਿੱਚ। ਅੱਛਾ, ਨਹੀਂ, ਕੋਈ ਨਹੀਂ, ਕੋਈ ਰੌਲਾ ਨਹੀਂ ਸੀ ਉੱਥੇ? ਕੋਈ ਇਸ ਤਰ੍ਹਾਂ ਜਿਸ ਤਰ੍ਹਾਂ ਇੱਥੇ ਫਿਰ ਕੇ ਕਿ ਸੁੰਨੀਆਂ ਦੀ ਮਸਜਿਦ ਹੈ ਆਪਣਾ? ਨਹੀਂ ਨਹੀਂ, ਕੋਈ ਰੌਲਾ ਨਹੀਂ ਸੀ। ਅੱਛਾ, ਨਾ, ਇੱਕੋ ਹੀ ਮਸਜਿਦ ਸੀ? ਕੋਈ ਨਹੀਂ। ਤੇ ਖਾਣ ਪੀਣ ਦਾ ਕਿਸ ਤਰ੍ਹਾਂ ਸੀ, ਕਿ ਆਣ ਜਾਣ ਹੈ ਸੀ? ਆਣ ਜਾਣ ਉਹਨਾਂ ਦੇ ਸਿੱਖਾਂ ਨਾਲ ਸਾਡੇ ਸੀਗੇ, ਖਾਣ ਪੀਣ ਕੋਈ ਨਹੀਂ ਸੀ। ਆਣ ਜਾਣ ਸੀ? ਆਣ ਜਾਣ ਸੀਗਾ, ਹਾਂ, ਮਿਲਦੇ ਸੀ ਜੁੜਦੇ, ਵਪਾਰ ਟਵਾਰ ਉਹਦਾ ਪਰ ਆਪਣਾ ਕਰਦੇ ਸੀ। ਤੇ ਬਸ ਇਹ ਸਭ ਅਸੀਂ ਉਹਨਾਂ ਦੀ ਰੋਟੀ ਨਹੀਂ ਖਾਣੀ, ਸਾਡੀ ਉਹਨਾਂ ਨੇ ਨਹੀਂ ਖਾਣੀ, ਸਹੀ। ਆਪਣਾ ਪਕਾਣਾ ਆਪਣਾ ਖਾਣਾ। ਤੇ ਲੜਾਈ ਵੈਸੇ ਕੋਈ ਨਹੀਂ ਸੀ? ਨਹੀਂ, ਲੜਾਈ ਸਾਡੇ ਨਾਲ ਕੋਈ ਨਹੀਂ ਸੀ। ਠੀਕ। ਤੇ ਜਦੋਂ ਤੁਸੀਂ ਆਸ ਵਿੱਚ ਉਹਨਾਂ ਦੀਆਂ ਸੀਗੀਆਂ ਜਾਇਦਾਦਾਂ ਦੇ ਨਾ, ਕੁਝ ਜਾਇਦਾਦਾਂ ਦੇ ਮਰ ਜਾਂਦੇ, ਹੂੰ ਤੇ ਸਿੱਖਾਂ ਦੀ ਆਸ ਵਿੱਚ ਬਹੁਤ ਲੜਾਈਆਂ ਹੁੰਦੀਆਂ, ਬੰਨਿਆਂ ਤੋਂ, ਵਸੀਮਿਆਂ ਤੋਂ, ਸਾਡੇ ਨਾਲ ਕੋਈ ਨਹੀਂ।
ਤੇ ਜਦੋਂ ਤੁਸੀਂ ਉੱਥੋਂ ਆਉਣ ਲੱਗੇ ਉਦੋਂ ਪਿੰਡ ਤੇ ਕੋਈ ਲੜਾਈ ਨਹੀਂ ਹੋਈ ਜਾਂ ਕਿਸੇ ਨੇ ਖੋ ਨਹੀਂ ਕੇ ਸਾਡੇ ਨਾਲ ਕੋਈ ਝਗੜਾ ਨਹੀਂ ਹੋਇਆ। ਅੱਛਾ ਅਸੀਂ ਉੱਥੋਂ ਆਪਣਾ ਮਾਨ ਉੱਠੇ ਆ, ਲਾਗੇ ਸਾਡੇ ਸ਼ਹਿਰ ਦਾ ਹਰਿਆਣਾ, ਉੱਥੇ ਆਏ ਕੈਂਪ ਲੱਗ ਗਿਆ। ਠੀਕ ਹੈ। ਫਿਰ ਉੱਥੇ ਵੀ ਅਸੀਂ ਰਹੇ 5-6 ਦਿਨ। ਅੱਛਾ। ਆਲੇ ਦੁਆਲੇ ਸਾਰੀ ਦੁਨੀਆ ਇਕੱਠੀ ਹੋ ਕੇ ਚੰਗਾ ਹੋ ਗਿਆ ਨਾ ਸੁਭਾਅ ਦਾ। ਫਿਰ ਹੁਸ਼ਿਆਰਪੁਰ ਰਹੇ ਅਸੀਂ 3 ਦਿਨ। ਅੱਛਾ ਉੱਥੋਂ ਫਿਰ ਹੌਲੀ ਹੌਲੀ ਇੱਦਾਂ ਵੀ ਇੱਕ ਬਾਟ ਕਰਾ ਲਈਏ, ਦੂਜੀ 'ਚ ਰੈਸਟ ਕਰਾਤੀ ਹੈ। ਅੱਛਾ। ਤੇ ਪਾਣੀ ਬਹੁਤ ਸੀ, ਬਹੁਤ ਬਾਰਿਸ਼ਾਂ ਹੋਣੀਆਂ, ਬੁਰੇ ਹਾਲ। ਉਦੋਂ ਸੌਣ ਭਾਦਰੋਂ ਸੀ। ਸੌਣ ਭਾਦਰੋਂ ਸੀ ਨਾ, ਆਹੀ ਦਿਨ ਸੀ। ਸਹੀ। ਤੇ ਪਿੰਡ ਉੱਥੇ ਕੋਈ ਮੇਲਾ ਮੂਲਾ ਨਹੀਂ ਸੀ ਲੱਗਦਾ, ਕੋਈ ਪਿੰਡ ਦਾ ਮਸ਼ਹੂਰ ਮੇਲਾ ਉਸ ਤੁਹਾਡੇ ਪਿੰਡ ਕੰਨੀਆਂ? ਸਾਡੇ ਪਿੰਡ ਇੱਕ ਉੱਪਰ ਸੀਗਾ ਪਹਾੜ ਦੇ ਵਿੱਚ, ਉੱਥੇ ਜਾਈਏ। ਅੱਛਾ, ਕੀ ਮੇਲੇ ਦਾ ਨਾਂ ਸੀ ਕੋਈ? ਉਹ ਬਜ਼ੁਰਗ ਸੀਗੇ ਜੀ, ਉਹਨਾਂ ਦਾ ਪਤਾ ਨਹੀਂ, ਸੱਚੀ ਗੱਲ ਸਾਨੂੰ ਵੀ ਨਹੀਂ ਪਤਾ। ਪਿੰਡ ਤੋਂ ਪਹਾੜ ਸੀ ਉਸ ਪਿੰਡ? ਨਹੀਂ, ਉਹ ਉੱਪਰ ਪਹਾੜੀ ਸੀਗੀ, ਕੋਈ 5-7 ਮੀਲ ਸੱਟ। ਅੱਛਾ। ਤੇ ਉੱਥੇ ਕੋਈ ਬਜ਼ੁਰਗ ਸੀਗਾ, ਉਹਨੇ ਨਾ ਕੜਾਵਾਂ ਖੜਕਦੀਆਂ, ਜੋ ਸੜਕ ਵੀ ਬਣ ਗਈ। ਅੱਛਾ। ਤੇ ਉੱਥੇ ਜਾ ਕੇ ਖੂਹ ਸੀ ਇੱਕ ਬੜਾ ਸਾਰਾ, ਉੱਥੇ ਉਤਰ ਗਏ ਸੀ। ਅੱਛਾ। ਉਹਦੀ ਮੰਨਤਾ ਲੋਕ ਕਰਦੇ ਸੀ। ਠੀਕ ਠੀਕ। ਤੇ ਉਹ ਮੁਸਲਮਾਨਾਂ ਦਾ ਹੀ ਇਕੱਲਿਆਂ ਦਾ ਸੀ ਜਾਂ ਬਾਕੀ ਵੀ ਜਾਂਦੇ ਸਨ? ਨਹੀਂ, ਬਾਕੀ ਵੀ ਚਲੇ ਜਾਂਦੇ ਸੀ। ਅੱਛਾ। ਜਾਣ ਜਿਹੜਾ ਦਿਲ ਕਰ ਜਾਏ। ਤੇ ਪਿੰਡ ਮਸਜਿਦ ਵੀ ਸੀ ਕਿ ਮਸਜਿਦ ਮੰਦਰ ਵੀ ਸਨ ਇਹਨਾਂ ਦੇ, ਸਭ ਕੁਝ ਗੁਰਦੁਆਰੇ? ਬਣਾਇਆ ਸਾਰੇ ਸਾਨੂੰ। ਅੱਛਾ ਅੱਛਾ। ਸਾਰਿਆਂ ਦੇ ਆਪੋ ਆਪ ਹੋਣਗੇ? ਆਪੋ ਆਪਣੇ ਜਿੱਦਾਂ ਵੀ ਰਸਮਾਂ ਸੀਗੀਆਂ ਤਾਂ ਬਣਾਈਆਂ। ਕੋਈ ਇਹੋ ਜਿਹੀ ਗੱਲ ਕਿਸੇ ਦੱਸੀ ਹੋਏਗੀ ਵੀ ਉੱਥੇ ਤੁਸੀਂ ਮਸਜਿਦ ਨਾਲ ਕਿਸੇ ਨੇ ਕੋਈ ਵਾਅਦਾ ਕੀਤਾ, ਕਿਸੇ ਨੂੰ ਨਮਾਜ਼ ਪੜ੍ਹਨ ਤੋਂ ਡੱਕੇ ਜਾਂ ਨਾ ਨਾ, ਕੋਈ ਸਾਡੇ ਕੋਈ ਨਹੀਂ। ਸਾਰਾ ਸੁਖੀ ਸਖੀ ਸੰਸਾਰ? ਬਿਲਕੁਲ, ਉਹ ਕੋਈ ਰੋਲ ਨਹੀਂ। ਤੇ ਫਿਰ ਜੋ ਆਜ਼ਾਦੀ ਤੋਂ ਬਾਅਦ ਵਾਲਾ ਕੰਮ ਚੰਗਾ ਹੈ ਜਾਂ ਪਹਿਲੋਂ ਜਿਹੜੇ ਰਸਣ ਉਹ ਚੰਗਾ? ਪਹਿਲਾਂ ਤਾਂ ਸੀਗਾ ਬਹੁਤਾ ਚੰਗਾ। ਅੱਛਾ। ਸਾਡੇ ਨਾਲ ਦਾ ਪਾਣੀ ਨਹੀਂ ਕਿਤੇ ਵੀ ਲੱਭਣਾ, ਠੀਕ ਹੈ। ਉਹਨਾਂ ਦਾ ਖਾਣ ਪੀਣ ਨਹੀਂ ਲੱਭਣਾ, ਠੀਕ ਹੈ। ਨਾ ਮਾਲ ਲੱਭਣਾ। ਤੇ ਜੇ ਤੂੰ ਮਾੜਾ ਵੀ ਹੈ ਨਾ, ਤੇ ਤੇਰੇ ਘਰ ਇੱਕ ਮਾੜੀ ਮਰ ਜਾ ਤਾਂ ਵੀ ਤੇਰੇ ਘਰ ਸੇਰ ਗਈ ਹੋਊਗੀ। ਸਹੀ। ਪੇਟ ਉਹ ਜਿਹੜਾ ਸੀ ਨਾ, ਪੇਟ ਅੱਲਾ ਦੀ ਕਸਮ ਇਦਾਂ ਸੀ, ਗੰਨੇ ਵਰ ਕੇ ਪੀਂਦੇ ਸੀ ਲੋਕ। ਜੰਗਲ ਲੋਕ ਸੀਗੇ, ਮਾਲ ਬੜਾ ਸਾ। ਤੇ ਮਾਲ ਦੇ ਸਿਰ ਤੇ ਬਹੁਤਾ ਗੁਜ਼ਾਰਾ ਸੀ। ਚੰਗਾ ਖਾਣਾ, ਚੰਗਾ ਪਹਿਨਣਾ, ਨਾ ਕੰਮ ਨਾ ਕੋ ਕਾਰ, ਬਾਹਰ ਛੱਡ ਦੇਣੀਆਂ, ਚੁੱਕ ਕੇ ਆ ਜਾਣੀਆਂ, ਇਹਦੇ ਜੋ ਲੈਣੀਆਂ। ਅੱਛਾ। ਖਾਣਾ ਪੀਣਾ ਆਰਾਮ ਨਾਲ ਮਿਲਣਾ। ਚੰਗਾਈ ਚੰਗੀ ਸੀ ਉੱਥੇ? ਕੁੜੀ ਪੜ੍ਹੀ ਲਿਖੀ ਸੀ, 5 ਭਰਾ ਸੀ। ਅੱਛਾ। ਉੱਥੇ ਪਿਛਲੇ ਪਿੰਡ ਦੀ ਸੀ? ਨਹੀਂ, ਉੱਥੇ ਦੇਸ਼ ਦੀ ਗੱਲ ਪਈ ਸੀ। ਹਾਂ। ਉਹ ਉਹਨਾਂ ਨੇ 6 ਫੜ ਲਏ। ਅੱਛਾ। 6 ਫੜ ਕੇ ਤੇ ਉਹਨਾਂ ਨੇ ਅੰਦਰ ਬਾੜ ਲਏ। ਅੱਛਾ। ਇੱਕ ਭਰਾ ਵੱਡਿਆ, ਉਹਨਾਂ ਨੇ ਕਿਹਾ ਵੀ ਸਾਡੀ ਟੀਮ ਦਾ ਕਲਮਾ ਪੜ। ਅੱਛਾ। ਉਹ ਕੁੜੀ ਨੂੰ ਕਹਿਣ। ਹਾਂ। ਉਹ ਕਹਿੰਦੀ ਵੀ ਮਰ ਜਾਣਾ ਮਜ਼ਦੂਰ, ਮੈਂ ਨਹੀਂ ਪੜਨਾ। ਅੱਛਾ। ਗੱਲ ਕਰੀ ਜੀ, ਪੰਜੇ ਇੱਦਾਂ ਮਾਰੇ ਭੈਣ ਦੇ ਸਾਹਮਣੇ। ਓਹ। ਅੱਛਾ। ਕੁਦਰਤ ਰੱਬ ਦੀ ਕੋਈ ਪਿੱਛੋਂ ਪਲਟਦੀ ਆਉਂਦੀ ਸੀ, ਉਹ ਕੋਈ ਜਿਹੜੇ ਸੀਗੇ ਨਾ ਰਹਿ ਰੂ ਜਾਂਦੇ ਸੀ ਘਰਾਂ, ਜਾਂ ਰੋਕ ਲੈਂਦੇ ਸੀ, ਉਹਨਾਂ ਨੂੰ ਵੀ ਟਰਕਾਂ 'ਚ ਪਾ ਕੇ ਲੈ ਆਉਂਦੇ ਸੀ। ਅੱਛਾ। ਉਹ ਕੁੜੀ ਉੱਥੋਂ ਜਿਉਂ ਚੱਲੀਏ, ਫਿਰ ਉਹ ਲਾਹੌਰ ਆ ਗਈ। ਠੀਕ ਹੈ। ਉੱਥੇ ਆ ਕੇ ਉਹਨੇ ਸ਼ੇਰ ਇਦਾਂ ਦੇ ਲਿਖਿਆ ਵੀ ਤੇਰੀਆਂ ਅੱਖਾਂ 'ਚ ਪਾਣੀ, ਤੂੰ ਰੋਣ ਲੱਗ ਪੈਂਦਾ ਸੀ। ਅੱਛਾ। ਕੀ ਨਾਮ ਸੀ ਭਰਾਵਾਂ ਦਾ? ਕੀ ਨਾਂ ਸੀ ਉਸ ਕੁੜੀ ਦਾ? ਉਹ ਨਾਂ ਦਾ ਸਾਨੂੰ ਵੀ ਨਹੀਂ ਪਤਾ। ਮੈਂ ਅੱਛਾ। ਸ਼ੇਰ ਵੀ ਉਹਨੇ ਲਿਖਿਆ? ਸ਼ੇਰ ਉਹਨੇ ਲਿਖਿਆ। ਉਹ ਫਿਰ ਸ਼ੇਰ ਤੂੰ ਲਾਹੌਰ ਗਿਆ, ਤੂੰ ਉੱਥੋਂ ਲੈ ਲਿਆ 5 ਰੁਪਈਆ, ਮੈਂ ਵੇਚਣ ਡਿਆ। ਅੱਛਾ ਅੱਛਾ। ਤੇ ਉਹ ਵਿਕਦਾ 20 ਰੁਪਈਆ ਤੇ ਗਿਆ। ਅੱਛਾ ਅੱਛਾ। ਇੰਨਾ ਵਿਕਿਆ? ਇੰਨਾ ਵਿਕਿਆ ਉਹ। ਵਾਹ। ਤੇ ਇਹ ਸੀਗਾ ਵੀ ਮਾਨੀ ਗੱਲ, ਜਿਹੜੇ ਬੰਦੇ ਦੇ ਅੱਖੋਂ ਉਂਝ ਨਹੀਂ ਸੀ ਨਾ ਦੇ, ਉਹ ਪੜ੍ਹ ਕੇ ਉਹ ਵੀ ਆ ਜਾਂਦੇ ਸੀ, ਜਿੱਦਾਂ ਦੀ ਉਹਨੇ ਭਰਾਵਾਂ ਦੀ ਸੀ ਦੀ। ਅਸੀਂ ਜੀ ਪੰਜਾਬੀ ਲਹਿਰ ਦੀ ਟੀਮ ਸਾਰੇ ਕਹਾਣੀਆਂ ਜਿਸ ਤਰ੍ਹਾਂ ਬਜ਼ੁਰਗਾਂ ਦੀਆਂ ਇਕੱਠੀਆਂ ਕਰਦੇ, ਅੱਜ ਅਸੀਂ ਪਿੰਡ ਫਰਾਲੇ ਆਏ ਹਾਂ। ਪਿੰਡ ਫਰਾਲਾ ਜਿਹੜਾ ਹੈ ਸਾਡੇ ਪੰਜਾਬ 'ਚ ਵੀ ਬੜਾ ਮਸ਼ਹੂਰ ਹੈ, ਅਫਜ਼ਲ ਸਾਹਰ ਬੜਾ ਵੱਡਾ ਸ਼ਾਇਰ ਹੈ ਪੰਜਾਬੀ ਦਾ, ਉਹਦਾ ਪਿੰਡ ਵੀ ਹੈ। ਤੇ ਸਾਡੇ ਦੋਸਤ ਪੰਨੂ ਸਾਹਿਬ ਨੇ, ਉਹਨਾਂ ਦਾ ਵੀ ਪਿੰਡ। ਤੇ ਅੱਜ ਅਸੀਂ ਇੱਥੇ ਜਿਹੜਾ ਨਾ ਉਹਨਾਂ ਦੇ ਉਸ ਵੇਲੇ ਦੀਆਂ ਯਾਦਾਂ ਤਾਜ਼ਾ ਕਰਨ ਵਾਸਤੇ ਅੱਜ ਅਸੀਂ ਇੱਥੇ ਆਏ।